ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਥ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 13 ਜਨਵਰੀ 2026 31 ਪੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਪਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਸਾਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਤੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਵਰਜੀਨੀਆ ਤੋਂ ਸਰਦਾਰ ਸੰਤੋਖ ਸਿੰਘ ਪੰਨੂ ਐਂਡ ਫੈਮਿਲੀ ਵੱਲੋਂ। ਉਹਨਾਂ ਨੇ ਆਪਣੀ ਵਿਛੜੀ ਜਿਹੜੀ ਆਤਮਾ ਮਾਤਾ ਮਨਜੀਤ ਕੌਰ ਦੀ ਯਾਦ ਨੂੰ ਸਮਰਪਿਤ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੰਤੋਖ ਸਿੰਘ ਪੰਨੂ ਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਲੋਹੜੀ ਦਾ ਤਿਉਹਾਰ ਵੀ ਹੈ ਅਸੀਂ ਸਭ ਨੂੰ ਬਹੁਤ ਜਿਹੜੀਆਂ ਮੁਬਾਰਕਾਂ ਦਿੰਦੇ ਹਾਂ ਉਸ ਬਾਰੇ ਆਪਾਂ ਜ਼ਿਕਰ ਕਰਾਂਗੇ ਦੂਸਰੇ ਟੌਪਿਕ ਦੇ ਵਿੱਚ। ਸੋ ਇਸੇ ਜਿਸ ਤਰ੍ਹਾਂ ਕਿ ਸਾਨੂੰ ਸਪਾਂਸਰਸ਼ਿਪ ਵਸੂਲ ਹੋਈ ਹੈ ਜਿਹੜੀ ਸਾਡੇ ਜਿੱਦਾਂ ਵਿਛੜੇ ਮਾਤਾ ਜੀ ਨੇ ਮਨਜੀਤ ਕੌਰ ਦੇ ਹਵਾਲੇ ਨਾਲ ਆਪਾਂ ਜਿਸ ਤਰ੍ਹਾਂ ਕਿ ਪਹਿਲਾ ਟੌਪਿਕ ਹੀ ਉਹਨਾਂ ਦੇ ਆਧਾਰ ਤੇ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਮਰਨਾ ਸੱਚ ਤੇ ਜੂਣਾ ਜਿਹੜਾ ਉਹ ਝੂਠ ਹੈ। ਸੋ ਇਸ ਕਥਨ ਦੀ ਜਿਹੜੀ ਅਸੀਂ ਮੁੱਢ ਕਦੀਮਾਂ ਤੋਂ ਸੁਣਦੇ ਆ ਰਹੇ ਹਾਂ ਪਰ ਇਸ ਦੇ ਬਾਵਜੂਦ ਸਾਡੀ ਜਿਹੜੀ ਜ਼ਿੰਦਗੀ ਦਾ ਰੁਝਾਨ ਹੈ ਉਹ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਦੇ ਦੁਆਰੇ ਹੀ ਘੁੰਮਦਾ ਹੈ। ਸੋ ਗੁਰਮਤਿ ਦੀ ਰੋਸ਼ਨੀ ਵਿੱਚ ਜ਼ਿੰਦਗੀ ਦਾ ਅਸਲ ਸੱਚ ਕੀ ਹੈ ਇਸ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਕੁਝ ਡਿਵੈਲਪਮੈਂਟਸ ਜਿਹੜੀਆਂ ਐਮਰਜੈਂਸੀ ਸਿਚੁਏਸ਼ਨ ਦੀਆਂ ਹੁੰਦੀਆਂ ਨੇ ਔਰ ਸਾਡੀ ਪ੍ਰੈਜ਼ੈਂਸ ਉਹਨਾਂ ਦੇ ਵਿੱਚ ਜ਼ਰੂਰੀ ਹੁੰਦੀ ਹੈ। ਮੈਂ ਅਖਲਾਕੀ ਤੌਰ ਤੇ ਵੀ ਮਹਿਸੂਸ ਕਰਦਾ ਕਿ ਉੱਥੇ ਮੌਜੂਦ ਹੋਣਾ ਚਾਹੀਦਾ। ਉਹਨਾਂ ਹਾਲਾਤਾਂ 'ਚ ਹੀ ਜਿਹੜਾ ਇਸ ਪ੍ਰੋਗਰਾਮ ਨੂੰ ਮਿਸ ਕਰਕੇ ਉੱਥੇ ਜਾਣਾ ਬਣਦਾ ਔਰ ਜਿਵੇਂ ਬੀਤੇ ਦਿਨੀ ਸਾਡੇ ਬਹੁਤ ਹੀ ਪਿਆਰੇ ਜੇ ਬਾਪੂ ਜੀ ਜਿਨ੍ਹਾਂ ਦੀ ਆਪਣੀ ਉਮਰ 86-87 ਸਾਲ ਹੈ ਸੰਤੋਖ ਸਿੰਘ ਪੰਨੂ ਉਹਨਾਂ ਦੀ ਸਿੰਘਣੀ ਸਾਹਿਬਾਂ ਮਾਤਾ ਮਨਜੀਤ ਕੌਰ ਜਿਨ੍ਹਾਂ ਦੇ ਨਾਲ ਜਿਸ ਪਰਿਵਾਰ ਨਾਲ ਸਾਡਾ ਆਲਮੋਸਟ 35 ਸਾਲ ਦਾ ਸੰਬੰਧ ਹੈ ਉਹ ਚੜ੍ਹਾਈ ਕਰ ਗਏ। ਉਹ ਬੇਸ਼ੱਕ ਵਰਜੀਨੀਆ ਦੇ ਵਿੱਚ ਹੀ ਉਹਨਾਂ ਦਾ ਪੱਕਾ ਨਿਵਾਸ ਹੈ ਲੇਕਿਨ ਕਾਰੋਬਾਰੀ ਸਿਲਸਿਲੇ 'ਚ ਉਹ ਓਹਾਇਓ ਸਟੇਟ 'ਚ ਨੇ ਔਰ ਉੱਥੇ ਹੀ ਫਿਰ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਟਲੀਡੋ ਕ੍ਰੀਮੇਸ਼ਨ ਕ੍ਰੇਮੇਟੋਰੀਅਮ ਦੇ ਵਿੱਚ ਸੀ ਔਰ ਅੰਤਮ ਅਰਦਾਸ ਜਿਹੜੀ ਹੈ ਉਹ ਜਿਹੜਾ ਕਲੀਵਲੈਂਡ ਦੇ ਗੁਰਦੁਆਰਾ ਸਾਹਿਬ 'ਚ ਸੀ। ਸੋ ਸਾਨੂੰ ਜਾਣਾ ਪਿਆ ਔਰ ਅੱਜ ਹੀ ਮੈਂ ਫਲਾਈ ਕਰਕੇ ਵਾਪਸ ਆਇਆ ਔਰ ਮੈਨੂੰ ਇਹ ਰਿਗਰੈਟ ਹੁੰਦਾ ਹੈ ਜਦੋਂ ਵੀ ਕੋਈ ਪ੍ਰੋਗਰਾਮ ਮਿਸ ਹੁੰਦਾ ਹੈ ਲੇਕਿਨ ਜਿਹੜੇ ਦੁੱਖ ਸੁੱਖ ਦੀਆਂ ਸਾਂਝਾਂ ਨੇ ਪਰਿਵਾਰਾਂ ਦੇ ਨਾਲ ਔਰ ਖ਼ਾਸ ਤੌਰ ਤੇ ਜਿਹੜਾ ਸਾਡਾ ਪੰਥਕ ਕਾਫਲਾ ਹੈ ਪੰਥ ਪਰਿਵਾਰ ਹੈ ਉਸ ਦੇ ਨਾਲ ਕਿਉਂਕਿ ਕੋਈ ਦੁਨੀਆਦਾਰੀ ਨਹੀਂ ਹੈ ਇਹ ਮੈਂ ਸਮਝਦਾ ਹਾਂ ਵੀ ਰੂਹਾਨੀ ਵੀ ਰਿਸ਼ਤੇ ਵੀ ਨੇ ਔਰ ਕੌਮੀ ਪੰਥ ਪਰਿਵਾਰ ਖਾਲਸਾ ਪਰਿਵਾਰ ਸਾਡੀ ਆਪਸੀ ਸਾਂਝਾਂ ਵੀ ਨੇ। ਮਾਤਾ ਜੀ ਬਾਰੇ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਜੇ ਮੈਂ ਪਿਛਲੇ ਦਿਨੀ ਪ੍ਰੋਗਰਾਮ ਕਰਦਾ ਤਾਂ ਫਿਰ ਇੱਕ ਸਾਡੀ ਵੱਡੀ ਪੰਥਕ ਸ਼ਖਸੀਅਤ ਕੰਵਰ ਸਿੰਘ ਧਾਮੀ ਦੇਖੋ ਜੂਨ 84 ਤੋਂ ਬਾਅਦ ਤਾਂ ਇੱਕ ਵੱਡਾ ਤਬਕਾ ਜਿਹੜਾ ਹੈ ਉਹ
ਸਜਗ ਹੋਇਆ, ਉਹਨਾਂ ਦੇ ਵਿੱਚ ਜਾਗਰੂਕਤਾ ਆਈ। ਸੰਤ ਪਿੰਡਾਂ ਵਾਲਿਆਂ, ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੇ ਕੌਮ ਦੇ ਅੰਦਰ, ਬੇਸ਼ੱਕ ਅਕਾਲ ਤਖਤ ਸਰਕਾਰ ਨੇ ਖੰਡਰਾਤ ਬਣਾਇਆ, ਲੇਕਿਨ ਹਰ ਇੱਕ ਸਿੱਖ ਦੇ ਅੰਦਰ ਉਹ ਠੱਠਾ ਅਕਾਲ ਤਖਤ ਜਿਹੜਾ ਹੈ ਉਹ ਉਸਰਿਆ। ਲੇਕਿਨ ਉਸ ਤੋਂ ਵੀ ਪਹਿਲਾਂ ਜੇ ਇਹ ਕਹਿਣਾ ਹੋਏ ਕਿ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਭਾਈ ਖਾਲਿਸਤਾਨ ਸਾਡੀ ਮੰਜ਼ਿਲ ਹੋਣਾ ਚਾਹੀਦੀ ਹੈ, ਖਾਲਿਸਤਾਨ ਤੋਂ ਬਿਨਾਂ ਕੁਛ ਨਹੀਂ ਬਣਨਾ, ਸਾਡੇ ਨਾਲ ਧੱਕਾ ਕੀ ਹੋ ਰਿਹਾ। ਬੇਸ਼ੱਕ ਅਸੀਂ 47 ਤੋਂ ਬਾਅਦ ਦੇ ਦੌਰ ਦੇ ਵਿੱਚ ਜਦੋਂ ਸਾਚੀ ਸਾਖੀ ਦਾ ਹਵਾਲਾ ਦਿੰਦੇ, ਸਰ ਕਪੂਰ ਸਿੰਘ ਹੋਰਾਂ ਦਾ ਜ਼ਿਕਰ ਹੁੰਦਾ, ਉਹ ਵੀ ਜਦੋਂ ਤੱਕ ਜੂਨ 84 ਨਹੀਂ ਸੀ ਹੋਇਆ, ਵਿਦਨ ਇੰਡੀਅਨ ਕਨਸਟੀਟਿਊਸ਼ਨ ਸਿੱਖ ਹੋਮਲੈਂਡ, ਜਿਹਦੇ 'ਚ ਕਿ 2-3 ਮਹਿਕਮੇ ਸਰਕਾਰ ਦੇ ਕੋਲ ਹੋਣ, ਕਿਉਂਕਿ ਅਨੰਦਪੁਰ ਸਾਹਿਬ ਦਾ ਮਤਾ ਉਹਨਾਂ ਦੀ ਲਿਖਤ ਹੈ। ਕਿਉਂਕਿ 47 ਤੋਂ ਬਾਅਦ ਉਹ ਵੀ ਇਹ ਸੋਚਦੇ ਸੀ ਕਿ ਭਾਈ ਇੰਡੀਪੈਂਡੈਂਟ ਮੁਲਕ ਦੀ ਗੱਲ ਤਾਂ ਸਾਨੂੰ ਬਰਬਾਦ ਕਰ ਦੇਗੀ, ਇਹ ਸਾਨੂੰ ਖਲੋਣ ਨਹੀਂ ਦੇਣਗੇ, ਬਿਲਕੁਲ ਵੀ ਕਿਤੇ ਸਾਨੂੰ ਜਿਉਣ ਨਹੀਂ ਦੇਣਗੇ। ਇਸ ਲਈ ਉਹਨਾਂ ਦੀ ਵੀ ਇਹ ਕੋਸ਼ਿਸ਼ ਸੀ ਜਿਹੜੀ ਅਨੰਦਪੁਰ ਦੇ ਮਤੇ ਰਾਹੀਂ ਸੀ ਕਿ ਵੀ ਉੱਪਰਲੇ 2-3 ਮਹਿਕਮੇ ਸਰਕਾਰ ਦੇ ਕੋਲ ਰਹਿਣ, ਫੋਰਨ ਮਿਨਿਸਟਰੀ, ਹੋਮ ਜਾਂ ਡਿਫੈਂਸ, ਤੇ ਬਾਕੀ ਸਟੇਟਾਂ ਇੰਡੀਪੈਂਡੈਂਟ ਆਟੋਨਮਸ ਹੋਣ, ਔਰ ਉਹਦੇ 'ਚੋਂ ਹੀ ਸਿੱਖ ਸੱਭਿਆਚਾਰ, ਸਿੱਖ ਬੋਲੀ, ਸਿੱਖ ਵਿਰਸਾ ਉਸ ਨੂੰ ਅਸੀਂ ਸੰਭਾਲ ਸਕੀਏ। ਔਰ ਜੂਨ 84 ਤੋਂ ਪਹਿਲਾਂ ਬਹੁਤ ਫਿਊ ਉਹਦੇ 'ਚ ਇਹ ਕ੍ਰੈਡਿਟ ਦਲ ਖਾਲਸਾ ਨੂੰ ਜਾਂਦਾ ਹੈ, ਕਿਉਂਕਿ ਬੇਸ਼ੱਕ ਦਲ ਖਾਲਸਾ ਮੋਟੀਵੇਸ਼ਨ ਸਨ ਸਰ ਕਪੂਰ ਸਿੰਘ ਦੀ, ਜਿਨ੍ਹਾਂ ਦੀ ਬਦੌਲਤ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਇਸ ਸਿੱਟੇ ਤੇ ਪਹੁੰਚੇ ਸੀ। ਔਰ ਅਕਾਲ ਫੈਡਰੇਸ਼ਨ, ਹਾਲਾਂਕਿ ਉਹਨਾਂ ਜ਼ਮਾਨਿਆਂ 'ਚ ਬਹੁਤ ਛੋਟੀ ਜਿਹੀ ਖਬਰ, 1 ਕਾਲਮ ਦੀ, 2 ਕਾਲਮ ਦੀ, ਕਿਤੇ ਅਜੀਤ 'ਚ ਲੱਗ ਗਈ ਜਾਂ ਕਿਤੇ ਹੋਰ ਇੱਕ ਅੱਧੀ ਅਖਬਾਰ 'ਚ ਲੱਗ ਗਈ ਅਕਾਲ ਫੈਡਰੇਸ਼ਨ ਦੇ ਨਾਂ ਥੱਲੇ, ਔਰ ਉਹਦੇ 'ਚ 2 ਹੀ ਨਾਂ ਅਕਾਲ ਫੈਡਰੇਸ਼ਨ ਜਥੇਬੰਦੀ ਦੇ ਨਾਲ ਜੁੜੇ ਹੋਏ ਹੁੰਦੇ ਸੀ, ਕੰਵਰ ਸਿੰਘ ਧਾਮੀ ਤੇ ਨਾਰਾਇਣ ਸਿੰਘ ਚੌੜਾ। ਔਰ ਨਾਰਾਇਣ ਸਿੰਘ ਚੌੜਾ ਵੀ ਇੱਕ ਵੱਡਾ ਕਿਰਦਾਰ, ਕਰੈਕਟਰ ਹੈ ਜਿਨ੍ਹਾਂ ਨੇ ਜੁਝਾਰੂ ਸਫਾਂ ਦੇ ਵਿੱਚ ਵੱਡਾ ਰੋਲ ਅਦਾ ਕੀਤਾ। ਔਰ ਕੰਵਰ ਸਿੰਘ ਧਾਮੀ ਜਿਹੜੇ ਥੋੜ੍ਹੀ ਬਹੁਤ ਉਹਨਾਂ ਦੀ ਕਲੋਜ਼ ਰਿਲੇਸ਼ਨਸ਼ਿਪ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਨਾਲ ਵੀ ਸੀ। ਇਹ ਟਾਂਡੇ ਦੇ ਨੇੜੇ ਹੀ ਉਹਨਾਂ ਦਾ ਚੌਹਾਨਾ ਪਿੰਡ ਹੈ, ਜਿੱਥੋਂ ਦੇ ਡਾਕਟਰ ਜਗਜੀਤ ਸਿੰਘ ਚੌਹਾਨ ਸਨ, ਔਰ ਕੰਵਰ ਸਿੰਘ ਧਾਮੀ ਵੀ ਉਸ ਏਰੀਆ ਦੇ ਵਿੱਚ ਹੀ ਰਹੇ, ਔਰ ਮੋਟੀਵੇਸ਼ਨ ਦੇ ਨਾਲ ਭਰੇ ਹੋਏ। ਔਰ ਇਹਨਾਂ ਦੋਨਾਂ ਦੀ ਨੇੜਤਾ ਸੰਤ ਪਿੰਡਾਂ ਵਾਲਿਆਂ ਦੇ ਨਾਲ ਵੀ ਜਦੋਂ 1981-82 'ਚ ਉਹ ਗੁਰੂ ਨਾਨਕ ਨਿਵਾਸ 'ਚ ਆਏ ਹੋਈ। ਔਰ ਈਵਨ ਖਾਲਿਸਤਾਨ ਦਾ ਸੰਵਿਧਾਨ, ਕਨਸਟੀਟਿਊਸ਼ਨ ਜਿਹੜਾ ਅਕਾਲ ਤਖਤ ਸਾਹਿਬ 'ਤੇ ਰਿਲੀਜ਼ ਕੀਤਾ ਗਿਆ, ਜਿਸ ਦੇ ਵਿੱਚ ਇਹਨਾਂ ਦੇ ਨਾਲ ਦੂਸਰੇ ਵੀ ਬਲਬੀਰ ਸਿੰਘ ਸੰਧੂ ਔਰ ਹਜ਼ਾਰਾ ਸਿੰਘ ਚੱਕ ਮਿਸ਼ਰੀ, ਇਹ ਵੀ 2 ਬਾਬੇ ਜਿਹੜੇ ਕੌਂਸਲ ਆਫ ਖਾਲਿਸਤਾਨ ਨਾਲ ਜੁੜੇ ਹੋਏ ਸੀ, ਇਹ ਵੀ ਖਾਲਿਸਤਾਨ ਦੀ ਮੰਜ਼ਿਲ ਦੇ ਜਿਹੜੇ ਨੇ ਪਹਿਲੇ ਦਿਨ ਤੋਂ ਹੀ ਖਾਲਿਸਤਾਨ ਦੇ ਨਿਸ਼ਾਨੇ ਤੇ ਦ੍ਰਿੜ ਸਨ, ਉਹ ਵੀ ਜਿਹੜਾ ਜਾਰੀ ਕੀਤਾ ਗਿਆ ਸੀ ਔਰ ਸੰਤਾਂ ਦੀ ਪਰਮਿਸ਼ਨ ਦੇ ਨਾਲ। ਔਰ ਜੂਨ 84 ਦੇ ਵੇਲੇ ਫਿਰ ਇਹ ਇੱਕ ਪਹਿਲਾਂ ਤਾਂ ਅਨਨੋਨ ਸੀ ਵੀ ਉਹਨਾਂ ਨੂੰ, ਇਹ ਤਾਂ ਸੀ ਕੰਵਰ ਸਿੰਘ ਧਾਮੀ ਉੱਥੇ ਰਹਿੰਦੇ ਨੇ, ਔਰ ਲੇਕਿਨ ਜਿਵੇਂ ਨਾਰਾਇਣ ਸਿੰਘ ਚੌੜਾ ਸਲਿਪ ਕੀਤਾ, ਗਏ ਪਾਕਿਸਤਾਨ, ਕੰਵਰ ਸਿੰਘ ਧਾਮੀ ਵੀ ਜਿਹੜੇ ਨੇ ਉਹਨਾਂ ਨੇ ਅੰਡਰਗਰਾਊਂਡ ਹੋ ਕੇ ਜਿਹੜੀ ਇਸ ਸੰਘਰਸ਼ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ। ਬਾਅਦ ਦੇ ਵਿੱਚ 1990 ਤੱਕ ਪਹੁੰਚਦੇ ਆ ਜਦੋਂ KP ਗਿੱਲ ਨੇ ਬੇਨਤੇ ਬੁੱਚੜ ਦੀ ਚੀਫ ਮਿਨਿਸਟਰੀ ਦੇ ਵੇਲੇ ਬਿਲਕੁਲ 50,000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੀਆਂ। ਉਸ ਪੀਰੀਅਡ 'ਚ ਹੀ ਕੰਵਰ ਸਿੰਘ ਧਾਮੀ ਫੜੇ ਗਏ। ਔਰ ਦੂਸਰਾ ਗੱਲ, ਕੱਲਾ ਜਿਹੜੇ ਰੈਵੋਲੂਸ਼ਨ ਦੇ ਰਸਤੇ ਤੇ ਤੁਰਦੇ ਨੇ ਉਹਨਾਂ ਨੂੰ ਮਾਰਨ ਦੀ ਨਹੀਂ ਹੁੰਦੀ, ਉਹਨਾਂ ਨੂੰ ਪਬਲਿਕਲੀ ਹਿਊਮਿਲੇਟ ਕਰਨ ਦੀ ਵੀ ਹੁੰਦੀ ਹੈ ਕਿ ਬਈ ਇਹ ਆਪਣਾ ਰਸਤਾ ਛੱਡ ਗਏ ਨੇ। ਔਰ ਇਹ ਉਹਨਾਂ ਨੇ ਆਪਣਾ ਡਰਾਮਾ ਸ਼ੁਰੂ ਕੀਤਾ ਹੋਇਆ ਸੀ ਕਿ ਕਦੇ ਇੱਕ ਥਾਂ 'ਤੇ ਫਲਾਣਿਆਂ ਨੂੰ ਪੇਸ਼ ਕਰਤਾ, ਉਹਨਾਂ ਨੇ ਕਿਹਾ ਜੀ ਅਸੀਂ ਤੋਬਾ ਕੀਤੀ, ਅਸੀਂ ਤੋਬਾ ਕੀਤੀ, ਅਤੇ ਇਵੇਂ ਹੀ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਕੰਵਰ ਸਿੰਘ ਧਾਮੀ ਹੋਰਾਂ ਨੂੰ KP ਗਿੱਲ ਨੇ ਪੇਸ਼ ਕੀਤਾ ਕਿ ਦੇਖੋ ਇਹ ਵੀ ਜਿਹੜੇ ਅਕਾਲ ਫੈਡਰੇਸ਼ਨ, ਖਾਲਿਸਤਾਨ ਦਾ ਸੰਵਿਧਾਨ ਵਾਲੇ ਔਰ ਸੰਘਰਸ਼ ਨੂੰ ਸਮਰਪਿਤ ਸੀ, ਇਹ ਵੀ ਹੁਣ ਤੋਬਾ ਕਰ ਗਏ। ਲੇਕਿਨ ਜਿਉਂ ਹੀ ਪ੍ਰੈਸ ਕਾਨਫਰੰਸ ਸ਼ੁਰੂ ਹੋਈ, KP ਗਿੱਲ ਬੈਠਾ ਹੈ, ਕੰਵਰ ਸਿੰਘ ਧਾਮੀ ਨੇ ਔਰ ਦੂਸਰਾ ਕੰਵਰ ਸਿੰਘ ਧਾਮੀ ਨੇ ਬਿਲਕੁਲ ਆਪੋਜ਼ਿਟ ਰੁਖ ਲਿਆ। ਉਹਨਾਂ ਨੇ ਕਿਹਾ ਇਹ ਬਿਲਕੁਲ ਝੂਠਾ ਆਦਮੀ ਹੈ, ਟਾਰਚਰ ਕਰਨ ਵਾਲਾ, ਅਸੀਂ ਬਿਲਕੁਲ ਖੜੇ ਹਾਂ ਖਾਲਿਸਤਾਨ ਦੇ ਉੱਤੇ, ਅਸੀਂ ਕੋਈ ਦੂਜਾ ਨਹੀਂ।
ਤੇ ਜਦੋਂ ਕੇਪੀ ਗਿੱਲ ਨੇ ਰੋਕਣਾ ਚਾਹਿਆ ਤਾਂ ਉਹਨੇ ਉਹਨਾਂ ਦੀ ਪਿਕਚਰ ਜਿਹੜੀ ਇੰਡੀਅਨ ਐਕਸਪ੍ਰੈਸ ਟ੍ਰਿਬਿਊਨ ਖਿੱਚ ਕੇ ਚਪੇੜ ਮਾਰੀ ਉਹਦੇ ਕੇਪੀ ਗਿੱਲ ਦੇ। ਹੁਣ ਇਹ ਉਸ ਵੇਲੇ ਦਾ ਬਹੁਤ ਵੱਡਾ ਕਾਰਨਾਮਾ ਸੀ। ਅੱਛਾ। ਜਿਵੇਂ ਸਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਨੂੰ ਫੁੱਲ ਸਟਾਪ ਲੱਗ ਗਿਆ, ਕੇਪੀ ਗਿੱਲ ਦੀ ਜਿਹੜੀ ਉਹ ਪਬਲਿਕ ਹਿਊਮਿਲੇਸ਼ਨ ਕੰਵਰ ਸਿੰਘ ਧਾਮੀ ਨੇ ਕੀਤੀ, ਉਹਦੇ ਤੋਂ ਬਾਅਦ ਉਹ ਸਾਰਾ ਸਿਲਸਿਲਾ ਰੁਕ ਗਿਆ। ਜਿਹੜਾ ਕਦੇ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਕੇ ਦੋ ਜਾਲੀ ਜੇ ਬਿਠਾ ਦਿੰਦੇ ਸੀ, ਕਦੇ ਇੱਧਰ ਕੰਵਰ ਸਿੰਘ ਧਾਮੀ ਵੱਡਾ ਨਾਂ ਸੀ, ਜੇ ਉਹ ਸੱਚਮੁੱਚ ਹੀ ਇਵੇਂ ਸਰੈਂਡਰ ਕਰਦੇ ਜਾਂ ਤੋਬਾ ਕਰਦੇ ਉਹਦੇ ਨਾਲ ਬਹੁਤ ਵੱਡਾ ਸੈਟ। ਉਹਨਾਂ ਨਾਲ ਜਾ ਕੇ ਜੇਲ੍ਹ 'ਚ ਕੀ ਕੀਤਾ ਹੋਏਗਾ ਉਹ ਇੱਕ ਵੱਖਰੀ ਕਹਾਣੀ, ਲੇਕਿਨ ਉਹ ਵੀ ਔਰ ਉਹਨਾਂ ਦੀ ਜੀਵਨ ਸਾਥਣ ਬੀਬੀ ਧਾਮੀ ਵੀ ਉਹਨਾਂ ਨੇ ਬਿਲਕੁਲ ਪ੍ਰੀਤ ਤੋੜ ਨਿਭਾਈ। ਜਦੋਂ ਦੋਨਾਂ ਦੀ ਰਿਲੀਜ਼ ਵੀ ਹੋਈ ਇਹਨਾਂ ਨੇ ਦੇਖਿਆ ਕਿ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਕਿਨਾਰਾ ਕੀਤਾ ਹੋਇਆ, ਦੂਸਰਿਆਂ ਨੇ ਵੀ। ਔਰ ਉਹਨਾਂ ਨੇ ਫਿਰ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਨੇੜੇ ਜਿਹੜਾ ਉਹ ਉਹਨਾਂ ਦੀ ਪਰਵਰਿਸ਼ ਦੇ ਲਈ ਜਿਹੜਾ ਉਹ ਯਤਨ ਸ਼ੁਰੂ ਕੀਤੇ ਥਾਂ ਲੈ ਕੇ। ਔਰ ਹੁਣ ਤੱਕ ਵੀ ਜਿਹੜਾ ਉਹਨਾਂ ਦੀ ਜਿਹੜਾ ਉਹ ਸ਼ਹੀਦ ਸਿੰਘਾਂ ਦੇ ਬੱਚੇ ਬੱਚੀਆਂ ਦੀ ਹੁਣ ਤਾਂ ਉਹ ਦੌਰ ਖਤਮ ਹੋ ਗਿਆ, ਲੇਕਿਨ ਫਿਰ ਗਰੀਬ ਸਿੱਖਾਂ ਦੇ ਬੱਚੇ ਬੱਚੀਆਂ ਦੀ ਪਰਵਰਿਸ਼। ਔਰ ਫਿਰ ਕੰਵਰ ਸਿੰਘ ਧਾਮੀ ਉਹਨਾਂ ਦੀ ਕੋਈ ਬਹੁਤ ਪੋਲੀਟੀਕਲ ਐਕਟੀਵਿਟੀ ਨਜ਼ਰ ਨਹੀਂ ਆਈ, ਕੋਈ ਸ਼ਾਇਦ ਸਰੀਰਕ ਪੱਖੋਂ ਵੀ ਉਹ ਬਿਮਾਰ ਰਹਿਣ ਲੱਗ ਗਏ ਸੀ, ਸਰੀਰ ਵੀ ਕਾਫੀ ਉਹਨਾਂ ਦਾ ਭਾਰਾ ਹੋ ਗਿਆ ਸੀ। ਲੇਕਿਨ ਇਹ ਹੈ ਵੀ ਉਹਨਾਂ ਨੇ ਕਦੇ ਵੀ ਕੋਈ ਨੈਗੇਟਿਵਿਟੀ ਨਹੀਂ ਕੀਤੀ। ਉਹ ਵੀ ਨੇ ਜਿਨ੍ਹਾਂ ਨੇ ਬੜੀਆਂ ਬੜੀਆਂ ਗੱਲਾਂ ਕੀਤੀਆਂ, ਔਰ ਜਦੋਂ ਥੋੜ੍ਹਾ ਜਿਹਾ ਕੋਈ ਜਿਹੜਾ ਉਹ ਘਾਟੇ ਵਾਲਾ ਪਾਸਾ ਨਜ਼ਰ ਆਇਆ ਤਾਂ ਫਿਰ ਨੈਗੇਟਿਵ ਹੋ ਗਏ। ਉਹਨਾਂ ਨੇ ਜਿਹੜੀ ਆ ਉਹ ਸਾਇਲੈਂਸ ਲੈ ਲਈ, ਲੇਕਿਨ ਜਿਹੜਾ ਉਹ ਸਿੰਘਾਂ ਦੇ ਬੱਚੇ ਬੱਚੀਆਂ ਦੀ ਸਾਂਭ ਸੰਭਾਲ ਦਾ ਬਹੁਤ ਚੰਗਾ ਉਪਰਾਲਾ ਜਿਹੜਾ ਹੁਣ ਤੱਕ ਵੀ ਹੁੰਦਾ ਰਿਹਾ। ਔਰ ਇਕੱਲਾ ਇਹੀ ਨਹੀਂ ਹੈ ਕਿ ਵੀ ਉੱਥੇ ਸਾਂਭ ਸੰਭਾਲ ਹੀ, ਜਿੰਨੇ ਫਿਰ ਇਸ ਪੀਰੀਅਡ ਦੇ ਵਿੱਚ 2012 ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਲੈਕ ਵਾਰੰਟ ਜਾਰੀ ਹੋਏ ਔਰ ਪ੍ਰੋਟੈਸਟ ਹੋਏ 2015 'ਚ, ਹਮੇਸ਼ਾ ਤੁਹਾਨੂੰ ਧਾਮੀ ਜੋੜੀ ਦੇ ਜਿਹੜੀਆਂ ਫਾਊਂਡੇਸ਼ਨ ਵੱਲੋਂ ਜਿੱਥੇ ਬੱਚੇ ਬੱਚੀਆਂ ਨੇ ਉਹ ਉਹਨਾਂ ਫਰੰਟ ਰੈਲੀਆਂ ਦੇ ਵਿੱਚ, ਜਲਸਿਆਂ ਦੇ ਵਿੱਚ, ਦੀਵਾਨਾਂ ਦੇ ਵਿੱਚ ਨਜ਼ਰ ਆਉਂਦੇ ਰਹੇ। ਔਰ ਉਹ ਭਾਈ ਕੰਵਰ ਸਿੰਘ ਧਾਮੀ ਜਿਹੜਾ ਇਸ ਵੀਕਐਂਡ ਦੇ ਮੌਕੇ ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਨੇ, ਔਰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਇਸ ਦੇ ਉੱਤੇ ਉਹਨਾਂ ਨੇ ਬਹੁਤ ਸਾਰਿਆਂ ਨੇ ਜਿਹੜੀਆਂ ਨੇ ਉਹ ਸ਼ਰਧਾਂਜਲੀਆਂ ਦਿੱਤੀਆਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਯੋਧੇ ਨੇ ਇਹਨਾਂ ਨੇ ਗੱਲ ਨੂੰ ਅੱਜ ਇੱਥੋਂ ਤੱਕ ਲੈ ਆਂਦਾ। ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਸ ਵੇਲੇ ਫਿਜ਼ਾ, ਨਿਊ ਵਰਲਡ ਆਰਡਰ, ਨਵੀਆਂ ਤਬਦੀਲੀਆਂ ਜਿਨ੍ਹਾਂ 'ਚੋਂ ਸਾਡਾ ਮੁਲਕ ਬਣਨ ਦੀਆਂ ਸੰਭਾਵਨਾਵਾਂ ਵੀ ਪ੍ਰਬਲ ਨੇ, ਤੇ ਇਹ ਇਹਨਾਂ ਯੋਧਿਆਂ ਦੀ ਬਦੌਲਤ ਹੈ ਜਿਨ੍ਹਾਂ ਦੇ ਬੇਸ਼ੱਕ ਬਹੁਤਿਆਂ ਨੇ ਨਾਂ ਵੀ ਸ਼ਾਇਦ ਹੁਣ ਦੀ ਜਨਰੇਸ਼ਨ ਨੇ, ਕਿਉਂਕਿ ਜਿਹੜੇ 1970 ਲੇਟ 70s ਦੇ ਤੁਰੇ ਹੋਏ ਨੇ ਆਲਮੋਸਟ 4 ਦਹਾਕੇ, ਤੇ ਨਵੀਂ ਜਨਰੇਸ਼ਨ 20 ਸਾਲ ਬਾਅਦ ਤਾਂ ਜਨਰੇਸ਼ਨ ਜਿਹੜੀ ਹੈ ਉਹ ਨਵੀਂ ਆ ਜਾਂਦੀ ਹੈ। ਲੇਕਿਨ ਅਸੀਂ ਕੰਵਰ ਸਿੰਘ ਧਾਮੀ ਔਰ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਾਂ ਔਰ ਉਹਨਾਂ ਨੂੰ ਆਪਣੀਆਂ ਯਾਦਾਂ 'ਚ ਲਿਆਉਂਦੇ ਹਾਂ। ਜਿਵੇਂ ਤੁਸੀਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕੀਤੀ, ਮਾਤਾ ਮਨਜੀਤ ਕੌਰ, ਔਰ ਮੈਂ ਜਦੋਂ ਇਹ ਸਾਰੇ ਪੀਰੀਅਡ ਦੀ ਗੱਲ ਕਰ ਰਹੇ ਹਾਂ, ਇਹਨਾਂ ਦਾ ਪਿੰਡ ਛੱਜਲ ਵੱਡੀ, ਡਿਸਟ੍ਰਿਕਟ ਅੰਮ੍ਰਿਤਸਰ। ਜਦੋਂ ਤੁਸੀਂ ਛੱਜਲ ਵੱਡੀ ਨੂੰ ਯਾਦ ਕਰਦੇ ਹੋ, ਫਿਰ ਗਦਲੀ ਪਿੰਡ ਨੇੜੇ ਜਿੰਦੇ ਹੋਰਾਂ ਦਾ ਪਿੰਡ, ਹਰਜਿੰਦਰ ਸਿੰਘ ਜਿੰਦਾ ਦਾ, ਔਰ ਇਹ ਸਾਰੀ ਉਹ ਬੈਲਟ ਹੈ ਜਿਨ੍ਹਾਂ ਨੇ ਸਾਡੇ ਇਸ ਸੰਘਰਸ਼ ਦੇ ਵਿੱਚ ਬੜੇ ਬਹਾਦਰ ਯੋਧੇ ਦਿੱਤੇ ਨੇ। ਸਾਰੀ ਬੈਲਟ ਤੁਸੀਂ ਤਰਨ ਤਾਰਨ ਤੱਕ ਪੱਟੀ ਔਰ ਖੇਮਕਰਨ ਤੱਕ ਚਲੇ ਜਾਓ ਅੰਦਰੂਨੀ, ਜੇ ਇਹ ਕਹੀਏ ਕਿ ਮਾਝੇ ਦਾ ਇਹ ਵੱਡਾ ਹਿੱਸਾ ਇੱਕ ਸਟੇਜ ਦੇ ਉੱਤੇ ਕਈ ਵਰੇ ਆਲਮੋਸਟ ਖਾਲਿਸਤਾਨ ਹੀ ਰਿਹਾ। ਇੱਥੇ ਜਿਹੜੀ ਹੈ ਰਿਟ ਖਾਲਸੇ ਦੀ ਹੀ, ਖਾਲਿਸਤਾਨੀ ਯੋਧਿਆਂ ਦੀ ਹੀ ਸੀ। ਔਰ ਇਸ 'ਚ ਉਹ ਵੀ ਨੇ ਜਿਨ੍ਹਾਂ ਨੇ ਬੇਸ਼ੱਕ ਉਹ ਇਸ ਰਸਤੇ 'ਤੇ ਆਪਣੇ ਪੇਰੈਂਟਸ ਦੀ, ਹੁਣ ਜਦੋਂ ਅਸੀਂ ਜਿੰਦੇ ਸੁੱਖੇ ਦੀ ਗੱਲ ਕਰਦੇ ਹਾਂ ਤਾਂ ਫਿਰ ਤੁਸੀਂ ਜਿੰਦੇ ਦੀ ਮਾਤਾ ਉਹਨਾਂ ਦਾ ਕਿਰਦਾਰ ਦੇਖਦੇ ਹੋ। ਔਰ ਬਹੁਤ ਵਾਰ ਜਿਹੜੇ ਇਸ ਸੰਘਰਸ਼ ਦੇ ਵਿੱਚ ਹੀ ਨਹੀਂ, ਜਿਹੜੇ ਆਈਡੀਅਲ ਸਿੱਖ ਦੇ ਤੌਰ 'ਤੇ ਸਾਨੂੰ ਨਜ਼ਰ ਆਉਂਦੇ ਨੇ ਕਿ ਭਾਈ ਉਹਨਾਂ ਦੇ ਜੀਵਨ ਦੇ ਅੰਦਰ ਸਿੱਖੀ ਦੀ ਖੁਸ਼ਬੂ ਹੈ, ਤੇ ਉਸ ਦੇ ਵਿੱਚ ਫਿਰ ਇੱਕਦਮ ਜਿਹੜਾ ਖਿਆਲ ਹੈ ਉਹ ਪੇਰੈਂਟਸ ਵੱਲ ਜਾਂਦਾ ਹੈ। ਹਾਲਾਂ ਜਿਵੇਂ ਲਹਿੰਦੇ ਪੰਜਾਬ ਦੇ ਸ਼ਾਇਰ ਨੇ, ਉਹਨਾਂ ਨੇ
ਇੱਕ ਥਾਂ ਕਿਹਾ ਕਿ ਵੀ ਮਾਲੀ ਦਾ ਕੰਮ ਪਾਣੀ ਦੇਣਾ, ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਬਿਲਕੁਲ। ਹੁਣ ਇਵੇਂ ਹੀ ਪੇਰੈਂਟਸ ਮਾਲੀ ਵਾਂਗ ਹੁੰਦੇ ਨੇ, ਬਾਗਵਾਨ ਵਾਂਗ ਹੁੰਦੇ ਨੇ। ਉਹ ਆਪਣੇ ਬੱਚੇ ਬੱਚੀਆਂ ਨੂੰ ਬੈਸਟ ਜੋ ਦੇ ਸਕਦੇ ਨੇ ਦੇਣ ਦੀ ਕੋਸ਼ਿਸ਼ ਕਰਦੇ ਨੇ। ਅੱਛਾ। ਉਹ ਕਿੰਨਾ ਫਲੀਭੂਤ ਹੁੰਦੇ ਨੇ, ਉਹ ਫਲ ਮਿੱਠਾ ਨਿਕਲਦਾ, ਕੌੜਾ ਨਿਕਲਦਾ, ਫਿੱਕਾ ਨਿਕਲਦਾ, ਇਹ ਫਿਰ ਰੱਬ ਦੇ ਕੋਲ ਹੁੰਦਾ। ਸੋ ਬਹੁਤ ਵਾਰ ਮੈਂ ਦੇਖਦਾ ਵੀ ਜਿਹੜੇ ਵੀ ਇਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਨੇ, ਤੁਰਦੇ ਨੇ, ਉਹਨਾਂ ਦੇ ਪਿੱਛੇ ਉਹਨਾਂ ਦੇ ਮਾਪਿਓ ਜਿਹੜੇ, ਉਹਨਾਂ ਦੀ ਕਮਾਈ ਹੁੰਦੀ ਹੈ। ਉਹਨਾਂ ਦੀ ਕਿਰਤ ਕਮਾਈ ਵੀ, ਉਹਨਾਂ ਦੀ ਸਿੱਖੀ ਨਾਲ ਮੁਹੱਬਤ ਵੀ, ਉਹਨਾਂ ਦਾ ਅਮਲੀ ਜੀਵਨ ਵੀ। ਇੱਕ ਪਾਸੇ ਉਹ ਰੇਸ ਹੈ, ਉਹ ਲੋਕ ਨੇ, ਉਹ ਦੌੜ ਵਾਲੇ ਨੇ ਜਿਹੜੇ ਸਹਿਜ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਇੱਕ ਉਹ ਦੌੜ ਹੈ, ਉਹ ਦੌੜ ਵਾਲੇ ਨੇ ਕਿ ਜੀ ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ, ਕਰੋ ਖਾਓ ਪੀਓ ਕਰੋ ਆਨੰਦ, ਭਾਂਡੇ ਮਾਂਜੇ ਪਰਮਾਨੰਦ, ਕਿ ਭਾਈ ਅੱਗੇ ਕੌਣ ਦੱਸਣ ਆਇਆ ਕਿ ਇੱਥੇ ਕੀ ਹੈ। ਸੋ ਉਹਨਾਂ ਦੀ ਜ਼ਿੰਦਗੀ ਜਾਂ ਉਹਨਾਂ ਦੇ ਅੱਗੋਂ ਜਿਹੜੇ ਆਫਸਪ੍ਰਿੰਗ ਨੇ, ਉਹਨਾਂ ਦਾ ਵੀ ਫਿਰ ਹਾਲ ਉਹੀ ਹੁੰਦਾ। ਪਰ ਜਿਨ੍ਹਾਂ ਨੇ ਸੱਚਮੁੱਚ ਸਾਡਾ ਇਤਿਹਾਸ ਸਿਰਜਿਆ ਇਹਨਾਂ 5.5 ਸਦੀਆਂ 'ਚ, ਅੱਜ ਵੀ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾਪਿਓ ਦਾ, ਔਰ ਜਿਹੜੇ ਤੁਰੇ ਹੋਏ ਨੇ, ਇਹ ਸ਼ਹਾਦਤ ਦਾ ਵੱਡਾ ਰੁਤਬਾ ਹੈ ਜੋ ਅਕਾਲ ਪੁਰਖ ਕਿਸੇ ਨੂੰ ਬਖਸ਼ਦਾ ਹੈ। ਲੇਕਿਨ ਜਿਹੜੇ ਇਸ ਰਸਤੇ ਤੇ ਤੁਰਨ ਦੀ ਹਿੰਮਤ ਹੈ, ਸਾਬਤ ਕਦਮ ਰਹਿਣੇ ਨੇ, ਇਹ ਮਾਪਿਓ ਦੀ ਬਦੌਲਤ ਹੀ ਹੁੰਦਾ ਹੈ। ਉਹਨਾਂ ਦੀਆਂ ਟੀਚਿੰਗਸ, ਉਹਨਾਂ ਦੀ ਪਰਵਰਿਸ਼ ਦੇ ਨਾਲ ਜੁੜਿਆ ਹੁੰਦਾ। ਹਾਲਾਂਕਿ ਗੱਲ ਕਰਨ ਨੂੰ ਤੇ ਜ਼ਿੰਦਗੀ ਔਰ ਮੌਤ ਦੇ ਉੱਤੇ ਜਦੋਂ ਅਸੀਂ ਕੋਈ ਵੀ ਡਿਸਕਸ਼ਨ ਡਿਬੇਟ ਕਰੀਏ ਤੇ ਉਹ ਅਨਐਂਡਿੰਗ ਹੋ ਸਕਦੀ ਹੈ, ਕਿਉਂਕਿ ਇਹ ਇੱਕ ਵਰਤਾਰਾ ਹੈ। ਇਹ ਸਵਾਲ ਅਸੀਂ ਦੁਨੀਆ 'ਚ ਆਉਂਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀਵਨ ਦਾ ਮਨੋਰਥ ਕੀ ਹੈ। ਪਰ ਇੱਕ ਗੱਲ ਹਕੀਕਤ ਹੈ ਜਿਹੜੀ ਕਦੇ ਸਿਆਲਕੋਟ ਸ਼ਹਿਰ 'ਚ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇੱਕ ਟਕਾ ਦੇ ਕੇ ਬਾਜ਼ਾਰ 'ਚ ਭੇਜਿਆ ਸੀ ਕਿ ਜਾ ਭਾਈ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਲੈ। ਔਰ ਉਹ ਹੱਟੀ ਹੱਟੀ ਫਿਰਿਆ। ਉਹਨਾਂ ਨੇ ਕਿਸੇ ਨੇ ਕਿਹਾ ਜੀ ਆਹ ਸੌਦਾ, ਆਹ ਲੈ ਲੈ, ਆਹ ਲੈ ਲੈ, ਇਹ ਤਾਂ ਸਾਨੂੰ ਨਹੀਂ ਪਤਾ ਹੈ ਕੀ ਹੈ। ਤਾਂ ਇੱਕ ਭਾਈ ਮੂਲੇ ਨਾਮ ਦੇ ਦੁਕਾਨਦਾਰ ਨੇ ਉਹ ਟਕਾ ਰੱਖ ਲਿਆ ਸੀ ਤੇ ਕਾਗਜ਼ ਦੇ ਉੱਤੇ ਲਿਖ ਦਿੱਤਾ ਸੀ ਮਰਨਾ ਸੱਚ ਤੇ ਜਿਉਣਾ ਝੂਠ। ਤੇ ਨਾਲ ਹੀ ਉਹ ਮਗਰ ਤੁਰ ਪਿਆ ਸੀ ਕਿ ਚੱਲ ਮੈਨੂੰ ਉਸ ਆਪਣੇ ਮੁਰਸ਼ਦ ਦੇ ਦੀਦਾਰ ਕਰਾ ਜਿਹਨੇ ਇਹ ਸਵਾਲ ਪੁੱਛਿਆ। ਇੱਕ ਵੱਖਰੀ ਕਹਾਣੀ ਹੈ ਕਿ ਫਿਰ ਜਦੋਂ ਪਰਖ ਦਾ ਵੇੜਾ ਆਇਆ, ਇੱਕ ਉਹੀ ਮੂਲਾ ਜਿਹਨੂੰ ਇਸ ਹਕੀਕਤ ਦੀ ਸਮਝ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ ਹੈ, ਉਸ ਦੇ ਵਿੱਚ ਵੀ ਡੋਲਣਾ ਹੋਇਆ। ਉਹ ਵੀ ਡੋਲਿਆ। ਇਹ ਵੀ ਜ਼ਿੰਦਗੀ ਦੇ ਲਈ, ਇਸ ਲਈ ਜਦੋਂ ਅਸੀਂ ਜ਼ਿੰਦਗੀ ਦੇ ਸੱਚ ਨੂੰ ਸਮਝਣ ਦਾ ਜਿਹੜਾ ਦਾਅਵਾ ਕਰਨ ਵਾਲੇ ਨੇ, ਅਸੀਂ ਆਪਣੇ ਇਸ ਸੰਘਰਸ਼ ਦੇ ਵਿੱਚ ਵੀ ਦੇਖਦੇ ਹਾਂ ਬੜੀਆਂ ਬੜੀਆਂ ਗੱਲਾਂ ਕਰਨ ਵਾਲੇ। ਕਿਸੇ ਨੂੰ ਅਕਾਲ ਤਖਤ ਦਾ ਜਥੇਦਾਰ ਤੱਕ ਦਾ ਰੁਤਬਾ ਦੇ ਦਿੱਤਾ ਹੈ ਕਿ ਕੀਰਤਨ ਜੀ ਬਹੁਤ ਕਰਦੇ ਨੇ। ਉਹਨਾਂ ਨੇ ਦੇਖੋ ਕਿੰਨਾ ਸਰਕਾਰ ਨੂੰ ਜਿਹੜਾ ਹੈ ਉਹ ਐਕਸਪੋਜ਼ ਕਰਦੇ ਨੇ, ਕਿੰਨਿਆਂ ਨੂੰ ਪ੍ਰੇਰਨਾ ਕਰਦੇ ਨੇ। ਉਹਨਾਂ ਦਾ ਕੀਰਤਨ ਸੁਣ ਕੇ ਜਾਂ ਦੂਸਰੇ ਤਾਂ ਛਾਲ ਮਾਰ ਕੇ ਫਾਂਸੀਆਂ ਦੇ ਤਖਤਿਆਂ ਤੇ ਝੂਮਣ ਵਾਲੇ ਆ ਗਏ, ਲੇਕਿਨ ਜਦੋਂ ਉਹਨਾਂ ਦੀ ਆਪਣੀ ਪਰਖ ਆਈ, ਉਹ ਡੋਲ ਕੇ ਅੱਜ ਕਿੱਥੇ ਖੜੇ ਨੇ। ਔਰ ਇਹ ਵਰਤਾਰਾ ਮੈਂ ਨਾਂ ਨਹੀਂ ਲਵਾਂਗਾ ਵੀ ਕੌਣ ਨੇ, ਕਿਸ ਲੈਵਲ ਦੇ ਸਾਡੇ ਲੋਕ ਲੀਡਰ ਜਿਨ੍ਹਾਂ ਦੀ ਇੱਕ ਕਾਲ ਦੇ ਉੱਤੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਪਰ ਜਦੋਂ ਪਰਖ ਦਾ ਵੇੜਾ ਆਇਆ ਉਹ ਡੋਲਦੇ ਚਲੇ ਗਏ। ਸੋ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ ਜੇ ਤੁਸੀਂ ਇਸ ਜੀਵਨ ਦੀ ਹਕੀਕਤ ਨੂੰ ਸਮਝ ਕੇ ਫਿਰ ਜਦੋਂ ਇਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੋ ਤੇ ਤੁਹਾਡੇ ਕਦਮ ਸਾਬਤ ਰਹਿਣ। ਔਰ ਇਹ ਵਿਚਾਰ, ਕਿਉਂਕਿ ਮੈਂ ਆਪਣੀ ਜਦੋਂ ਮਾਤਾ ਮਨਜੀਤ ਕੌਰ ਔਰ ਦਰਸ਼ਕ ਨਾਲ ਦੀ ਨਾਲ ਉਹਨਾਂ ਤਸਵੀਰਾਂ ਨੂੰ ਵੀ ਦੇਖ ਰਹੇ ਨੇ, ਉਹਨਾਂ ਨੇ ਵਿਛੋੜਾ ਦਿੱਤਾ ਔਰ ਉਹਨਾਂ ਦੀ ਜਿਹੜਾ ਸਮੁੱਚਾ ਪਰਿਵਾਰ ਹੈ, ਭਾਈ ਸੰਤੋਖ ਸਿੰਘ ਪੰਨੂ, ਉਹਨਾਂ ਦੇ 3 ਬੇਟੇ ਜਿਨ੍ਹਾਂ ਦੇ ਨਾਲ ਸਾਡਾ ਸੰਪਰਕ ਰਿਹਾ, ਵੱਡੇ ਸ਼ਮਸ਼ੇਰ ਸਿੰਘ ਨੇ, ਫਿਰ ਪਰਮਿੰਦਰ ਸਿੰਘ ਨੇ, ਫਿਰ ਰਜਿੰਦਰ ਸਿੰਘ ਨੇ। ਔਰ ਸ਼ਮਸ਼ੇਰ ਸਿੰਘ ਬਿਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜ੍ਹਦੇ ਸਨ, ਜਿਸ ਜ਼ਮਾਨੇ 'ਚ ਹਿੰਦੂ ਕਰਾਊਡ ਨੇ ਜਿਹੜਾ ਸਰਕਾਰੀ ਸ਼ਹਿਰ ਦੇ ਉੱਤੇ ਜਿਹੜੇ ਆ ਅੱਧੀ ਦਰਜਨ ਤੋਂ ਜ਼ਿਆਦਾ ਜਿਹੜੇ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਉਹਨਾਂ ਨੂੰ ਬਰੂਟਲੀ ਕਿਲ ਕੀਤਾ। ਇਹ ਫਿਰ
ਜਿਹੜੇ ਨੇ ਮਾਈਗ੍ਰੇਟ ਕਰਕੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਆਏ, ਔਰ ਨਵਨੀਤ ਸਿੰਘ ਕਾਦੀਆਂ ਔਰ ਦੂਸਰੇ ਵੀ ਉਹਨਾਂ ਦੇ ਨਾਲ ਬੈਚਮੇਟ ਉੱਥੋਂ ਬਿਦਰ ਤੋਂ ਆਏ। ਪਹਿਲਾਂ ਇਹ ਮੇਰਠ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਔਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਬਹੁਤ ਸਾਰੇ ਜਿਹੜੇ ਯੋਧੇ ਨੇ, ਇਹ ਸਾਡੇ ਸੰਘਰਸ਼ ਦੇ ਵਿੱਚ ਉਹਨਾਂ ਦੀ ਵੱਡੀ ਦੇਣ ਹੈ। ਐਗਰੀਕਲਚਰ ਯੂਨੀਵਰਸਿਟੀ ਦੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਵੈਟਰਨਰੀ ਕਾਲਜ, ਔਰ ਇਸ ਪੀਰੀਅਡ 'ਚ ਹੀ ਸ਼ਮਸ਼ੇਰ ਸਿੰਘ ਤੋਂ ਬਾਹਰ ਆ ਗਏ ਔਰ ਹੁਣ ਤੱਕ ਵੀ ਸਾਡਾ ਸਾਥ ਹੈ। ਜਦੋਂ 1990 ਦੇ ਵਿੱਚ ਪਹਿਲੀ ਵਾਰ LA ਬੋਇਆਨਾ ਪਾਰਕ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਸਨ, ਉੱਥੇ ਇਹਨਾਂ ਨਾਲ ਮੁਲਾਕਾਤ ਹੋਈ ਔਰ ਸੰਘਰਸ਼ ਦੇ ਪੱਕੇ ਜਿਹੜੇ ਯੋਧੇ ਨੇ ਇਹ ਸਾਰੇ ਸਾਥ ਦੇ ਵਿੱਚ ਉਹਨਾਂ ਦਾ ਜਿਹੜਾ ਪੰਥ ਪ੍ਰਸਤ ਜਿਹੜਾ ਉਹਨਾਂ ਦਾ ਕਿਰਦਾਰ ਹੈ ਉਹ ਐਪਰੀਸ਼ੀਏਬਲ ਹੈ। ਉਹਨਾਂ ਦੇ ਦੂਸਰੇ ਭਰਾ ਵੀ ਸਪੋਰਟਿਵ ਨੇ ਔਰ ਉਹਨਾਂ ਦੇ ਬਜ਼ੁਰਗ ਵੀ, ਔਰ ਮਾਤਾ ਜੀ ਨਾਲ ਜਿੰਨੇ ਵੀ ਵਾਰ ਮਿਲਣ ਦਾ ਸਬਬ ਹੋਇਆ ਮੈਂ ਬਹੁਤ ਵਾਰ, ਔਰ ਇਹ ਮੈਂ ਜਦੋਂ ਉਹਨਾਂ ਨੂੰ ਮਾਤਾ ਜੀ ਨੂੰ ਟ੍ਰਿਬਿਊਟ ਵੀ ਦਿੱਤੀ ਜਦੋਂ ਉਹਨਾਂ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਕਲੀਵਲੈਂਡ ਹੋਈ, ਕਿ ਇਹ ਜਿਹੜੀ ਜਨਰੇਸ਼ਨ ਸੀ ਸਾਡੀਆਂ ਮਾਤਾ ਪਿਤਾਵਾਂ ਦੀ, ਖਾਸ ਤੌਰ 'ਤੇ ਜਿਨ੍ਹਾਂ ਨੇ 47 ਦਾ ਦੁਖਾਂਤ ਇੰਨੀ ਵੱਡੀ ਟ੍ਰੈਜਡੀ 'ਚੋਂ ਗੁਜ਼ਰੇ, ਫਿਰ 37 ਸਾਲ ਬਾਅਦ ਜੂਨ 84 ਦਾ ਘੱਲੂਘਾਰਾ, ਫਿਰ ਮੁਸੀਬਤਾਂ ਦੇ ਪਹਾੜ, ਔਰ ਉਹ ਸਾਰੇ ਨੂੰ ਐਮੋਸ਼ਨਸ ਬਾਰ-ਬਾਰ ਇੱਕ ਸਿੱਖ ਫੇਥ ਦੇ ਨਾਤੇ ਦਰਬਾਰ ਸਾਹਿਬ 'ਤੇ ਹਮਲੇ ਨੇ ਬਹੁਤ ਜਿਹੜਾ ਇਸ ਕਿਸਮ ਦੇ ਇਕੱਲਾ ਇਹੀ ਨਹੀਂ ਕਿ ਵੀ ਇਹ ਇੱਕ ਫਾਈਨਲ ਵਾਟਰਸ਼ੈਡ ਸੀ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ। ਕਿੰਨੇ ਉਹਨਾਂ ਉਸ ਪੀਰੀਅਡ 'ਚ ਹਾਰਟ ਅਟੈਕ ਹੋਏ ਜਿਹੜੇ ਇਸ ਨੂੰ ਟੋਲਰੇਟ ਹੀ ਨਹੀਂ ਕਰ ਸਕੇ ਕਿ ਗੁਰੂ ਦੇ ਘਰ ਨੂੰ ਇਵੇਂ ਟੈਂਕਾਂ ਤੋਪਾਂ ਦੇ ਨਾਲ ਤਬਾਹ ਕੀਤਾ। ਔਰ ਇਹ ਜਿਹੜੀ ਜਨਰੇਸ਼ਨ ਜਿਨ੍ਹਾਂ ਨੂੰ ਦੋ ਤਿੰਨ ਗੱਲਾਂ ਦੀ ਚੰਗੀ ਤਰ੍ਹਾਂ ਸਮਝ ਸੀ, ਇੱਕ ਤਾਂ ਭਾਵੇਂ ਉਹ ਆਪ ਨਾ ਵੀ ਪੜ੍ਹੇ ਹੋਣਗੇ, ਜਿਹੜੇ ਇਸ ਜਨਰੇਸ਼ਨ ਦੀਆਂ ਮਾਵਾਂ ਨੇ ਖਾਸ ਤੌਰ 'ਤੇ ਜਾਂ ਪਿਤਾ ਵੀ, ਪਰ ਉਹਨਾਂ ਨੂੰ ਸੀ ਕਿ ਪੜ੍ਹਾਈ ਬਹੁਤ ਚੰਗੀ ਚੀਜ਼ ਹੈ ਔਰ ਉਹਨਾਂ ਦਾ ਸੀ ਕਿ ਵੀ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਦਿਓ। ਦੂਸਰਾ ਉਹਨਾਂ ਨੂੰ ਇਹ ਸੀ ਵੀ ਜੋ ਹੈ ਗੁਰੂ ਦੇ ਭਾਣੇ 'ਚ ਹੈ। ਔਰ ਬਹੁਤ ਵਾਰ ਹੁਣ ਤਾਂ ਇਹ ਲਫ਼ਜ਼ ਹੀ ਸੁਣਨ ਨੂੰ ਨਹੀਂ ਮਿਲਦੇ, ਜਦੋਂ ਵੀ ਤੁਸੀਂ ਬਜ਼ੁਰਗਾਂ ਨੂੰ ਮਾਵਾਂ ਨੂੰ ਮਿਲਦੇ ਸੀ ਵਿਛੜਨ ਲੱਗਿਆਂ, ਦਾਦੀਆਂ ਨੂੰ, ਨਾਨੀਆਂ ਨੂੰ, ਮਾਵਾਂ ਨੂੰ, ਤਾਂ ਉਹਨਾਂ ਨੇ ਗੁਰੂ ਭਲਾ ਕਰੇ। ਤੁਸੀਂ ਜਦੋਂ ਝੁਕਣਾ ਉਹਨਾਂ ਕਹਿਣਾ ਗੁਰੂ ਭਲਾ ਕਰੇ, ਗੁਰੂ ਅੰਗ ਸੰਗ, ਗੁਰੂ ਭਲਾ ਕਰੇ। ਹੁਣ ਇਹ ਜਿਹੜਾ ਸਿੰਪਲ ਜਿਹਾ ਫੇਥ, ਭਾਵੇਂ ਉਹਨਾਂ ਨੂੰ ਵਾਹਿਗੁਰੂ ਨੂੰ ਵਾਖਰੂ ਕਹਿਣ ਵਾਲੀਆਂ ਹੀ ਮਾਵਾਂ ਨੇ, ਲੇਕਿਨ ਉਹਨਾਂ ਦਾ ਗੁਰੂ ਦੇ ਉੱਤੇ ਸਿਦਕ, ਭਰੋਸਾ, ਹਰ ਖੁਸ਼ੀ ਗਮੀ, ਔਰ ਭਾਵੇਂ ਉਹਨਾਂ ਜ਼ਮਾਨਿਆਂ 'ਚ ਕੋਈ ਵੱਡੇ ਵੱਡੇ ਡਾਲਰ ਮੱਥਾ ਟੇਕਣ ਵਾਲੇ ਨਹੀਂ ਸੀ, ਘਰਾਂ 'ਚੋਂ ਉਹੀ ਆਟੇ ਦੀ ਕੌਲੀ ਸੀ, ਪਰ ਦਿਨ ਦੀ ਸ਼ੁਰੂਆਤ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਕਰਨੀ। ਔਰ ਜਦੋਂ ਤੁਸੀਂ ਆਪਣਾ ਦਿਨ ਸ਼ੁਰੂ ਕਰਦੇ ਹੋ, ਭਾਵੇਂ ਉਹ ਰਿੜਕਣਾ ਹੈ ਅਤੇ ਭਾਵੇਂ ਉਹ ਬੱਚਿਆਂ ਨੂੰ ਤਿਆਰ ਕਰਨਾ ਹੈ, ਤੁਹਾਡਾ ਜਪ ਜੀ ਦੀਆਂ ਪੌੜੀਆਂ, ਪਾਠ, ਔਰ ਬੱਚਿਆਂ ਨੂੰ ਉਹ ਸਿੱਖਿਆ ਜਿਹੜੀ ਕਿ ਗੁਰੂ ਦੇ ਇਤਿਹਾਸ ਨਾਲ, ਗੁਰੂ ਦੇ ਪਿਆਰ ਨਾਲ ਜੋੜਦੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਜੋ ਕੁਛ ਵੀ ਅਸੀਂ ਹਾਂ, ਜਿਹੜੀ ਸਾਡੀ ਜਨਰੇਸ਼ਨ ਹੈ, ਇਸ 'ਚ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਸਾਡੇ ਪੇਰੈਂਟਸ ਦੀ ਜਨਰੇਸ਼ਨ ਦਾ ਹੈ। ਔਰ ਇਸ ਮੌਕੇ ਦੇ ਉੱਤੇ ਜਿਹੜਾ ਹਾਲਾਂ ਬੜਾ 2 ਦਿਨ ਦਾ ਨੋਟਿਸ ਸੀ ਜਦੋਂ ਪਤਾ ਲੱਗਾ, ਵਰਜੀਨੀਆ ਟ੍ਰੈਡੀਸ਼ਨਲ ਘਰ ਹੈ ਉਹਨਾਂ ਦਾ, ਲੇਕਿਨ ਉੱਥੇ ਕਿਉਂਕਿ ਕਾਰੋਬਾਰ ਹੈ। ਔਰ ਇਹ ਸਾਰੇ ਸਮਾਗਮ ਦੇ ਵਿੱਚ ਫਿਰ ਹੋਰ ਵੀ ਜਿਹੜੇ ਸਾਡੇ ਪੰਥਕ ਇਸ ਕਾਫਲੇ ਦੇ ਜਿਹੜੇ ਨੇ ਉਹ ਸਾਥੀ ਨੇ, ਭਾਈ ਨਰਿੰਦਰ ਸਿੰਘ, ਹਾਲਾਂ ਉਹਨਾਂ ਦਾ ਖੁਦ ਬਾਈਪਾਸ ਸਰਜਰੀ ਹੋਈ ਹੈ ਔਰ ਉਹ ਇੰਡੀਆਨਾ ਗਏ ਹੋਏ ਨੇ ਆਪਣੀ ਬੇਟੀ ਵੱਲ। ਉਹ ਉੱਥੋਂ ਭਾਈ ਸੰਤੋਖ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਉਹਨਾਂ ਦਾ ਸਮੁੱਚੀ ਫੈਮਿਲੀ, ਕਿਉਂਕਿ ਚੱਠਾ ਫੈਮਿਲੀ ਔਰ ਹੋਠੀ ਫੈਮਿਲੀ ਇਹ 2 ਵੱਡੇ ਪਰਿਵਾਰ ਨੇ, ਕਿਉਂਕਿ ਇਹਨਾਂ ਦੇ ਆਪਸੀ ਜਿਹੜੇ ਨੇ ਉਹ ਸਾਰੇ ਹੀ ਵਰਜੀਨੀਆ ਤੋਂ ਪਹੁੰਚੇ, ਲੋਕਲੀ ਵੀ। ਹਾਲਾਂ ਵਰਕਿੰਗ ਡੇ ਸੀ ਮੰਡੇ, ਉਹਨਾਂ ਦਾ ਜਿਹੜਾ ਉਹ ਕੱਲ੍ਹ ਹੀ ਸੰਸਕਾਰ ਹੋਇਆ, ਅੰਤਮ ਅਰਦਾਸ ਹੋਈ ਹੈ ਔਰ ਪੰਥਕ ਲੈਵਲ ਦੇ ਉੱਤੇ ਵੀ ਉਹਨਾਂ ਨੂੰ, ਮਾਤਾ ਜੀ ਨੂੰ ਟ੍ਰਿਬਿਊਟ ਦਿੱਤੀ ਗਈ। ਔਰ ਭਾਈ ਗੁਰਦੇਵ ਸਿੰਘ ਜਿਹੜੇ ਸਾਨੂੰ ਇੱਥੋਂ ਲੈ ਕੇ ਵੀ ਗਏ ਕਲਾਮਾਜ਼ੂ, ਫਿਰ ਉੱਥੇ ਵੀ ਜਿਹੜਾ ਟਲੀਡੋ ਵੀ ਔਰ ਕਲੀਵਲੈਂਡ ਵੀ, ਔਰ ਅੱਜ ਸਵੇਰੇ ਕਲੀਵਲੈਂਡ 에ਅਰਪੋਰਟ 'ਤੇ ਡ੍ਰੌਪ ਕਰਕੇ ਉਹ ਵਾਪਸ ਗਏ। ਉਹਨਾਂ ਨੇ ਇਸ ਪ੍ਰੋਗਰਾਮ ਨੂੰ ਰਿਕਾਰਡ ਵੀ ਕੀਤਾ। ਅਸੀਂ ਇੱਕ ਅੱਧੇ ਦਿਨ ਦੇ ਵਿੱਚ ਜਿਹੜੀ ਉਹਨਾਂ ਨੂੰ ਪੰਥਕ ਪਲੇਟਫਾਰਮ ਤੋਂ ਵੀ ਟ੍ਰਿਬਿਊਟ ਦਿੱਤੀ ਗਈ, ਉਸ ਨੂੰ ਵੀ ਜਿਹੜਾ ਉਹ ਰਿਲੇ ਕਰਾਂਗੇ, ਟੈਲੀਕਾਸਟ ਕਰਾਂਗੇ। ਔਰ ਅਸੀਂ ਅਗੇਨ, ਹਾਲਾਂਕਿ
ਜਦੋਂ ਅੰਤਮ ਅਰਦਾਸ ਹੋ ਜਾਂਦੀ ਹੈ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਔਰ ਦੂਸਰਾ ਫਿਰ ਕੋਈ ਹੋਰ ਰਸਮ ਤਾਂ ਬਾਕੀ ਨਹੀਂ ਹੁੰਦੀ। ਫਿਰ ਵੀ ਜਦੋਂ ਜਿਹੜੀ ਵਿਛੜੀ ਰੂਹ ਹੈ ਉਸ ਨੂੰ ਅਸੀਂ ਅਦਾਰਾ TV 84 ਵੱਲੋਂ ਵੀ ਮਾਤਾ ਮਨਜੀਤ ਕੌਰ ਨੂੰ ਟ੍ਰਿਬਿਊਟ ਦਿੰਦੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਮਹਾਰਾਜ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਔਰ ਇਹੀ ਵੈਲਿਊ ਸਿਸਟਮ ਜਿਹੜਾ ਸਾਡੇ ਬਜ਼ੁਰਗਾਂ ਦੀ ਜਨਰੇਸ਼ਨ ਦਾ ਸਿੱਖੀ ਪਿਆਰ ਵਾਲਾ ਹੈ, ਗੁਰਮਤ ਦੇ ਨਾਲ ਜੁੜਨ ਵਾਲਾ ਹੈ, ਇਹ ਅਗਲੀਆਂ ਪੀੜ੍ਹੀਆਂ ਨੂੰ ਵੀ ਗੁਰੂ ਸਾਹਿਬ ਬਖਸ਼ਿਸ਼ ਕਰਨ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।